ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलामु अलैकुम। 8 ਅਗਸਤ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 252। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਤੁਹਾਡੇ ਸਾਹਮਣੇ ਜਿਹੜੀ ਖਬਰ ਰੱਖਣੀ ਹੈ, ਖਬਰਾਂ ਤੇ ਬੜੀਆਂ ਜ਼ਰੂਰੀ ਨੇ ਲੇਕਿਨ ਅਕਸਰ ਮਹਿੰਗਾਈ ਦੇ ਉੱਤੇ ਗੱਲ ਨਹੀਂ ਹੁੰਦੀ। ਅੱਜ ਕੱਲ੍ਹ ਮੇਰੇ ਬੜੇ ਯਾਰ ਸੱਜਣ ਕਹਿੰਦੇ ਨੇ ਵੀ ਗਿੱਲ ਸਾਹਿਬ ਲੋਕੀ ਮਹਿੰਗਾਈ ਨਾਲ ਮਰ ਗਏ ਨੇ, ਤੁਸੀਂ ਇੱਧਰ ਦੀਆਂ ਉੱਧਰ ਦੀਆਂ, ਤੁਸੀਂ ਤੁਰਕੀ ਦੀਆਂ, ਸਾਊਦੀ ਅਰਬ ਦੀਆਂ, ਦਫਾਈ ਮੌਦਿਆਂ ਦੀਆਂ ਇਹ ਸਾਰੀਆਂ ਖਬਰਾਂ ਕਰਦੇ ਹੋ। ਜਿਹੜਾ ਲੋਕਾਂ ਨੂੰ ਬੰਬ ਵੱਜਣ ਡਿਆ ਮਹਿੰਗਾਈ ਦਾ, ਉਹਦੇ 'ਤੇ ਗੱਲ ਨਹੀਂ ਕਰਦੇ। ਇਸ ਲਈ ਸਭ ਤੋਂ ਪਹਿਲੇ ਛੇਤੀ ਨਾਲ, ਕਿਉਂਕਿ ਮੈਨੂੰ ਪਤਾ ਇਹਦੇ 'ਚ ਤੁਹਾਡਾ ਇੰਟਰਸਟ ਵੀ ਨਹੀਂ ਐਡਾ ਹੈਗਾ, ਮਤਲਬ ਮਹਿੰਗਾਈ ਨਾਲ ਮਰ ਚੱਲੇ ਜੇ ਸਾਰੇ, ਲੇਕਿਨ ਮਹਿੰਗਾਈ ਤੇ ਗੱਲ ਕਰੋ ਤੇ ਆਂਦੇ ਹੋ ਗਿੱਲ ਸਾਹਿਬ ਇਹ ਬੋਰਿੰਗ ਟੌਪਿਕ ਹੈ, ਕੋਈ ਹੋਰ ਗੱਲ ਕਰੋ, ਤੇ ਇਹਦੇ 'ਚ ਤੁਹਾਡਾ ਐਡਾ ਇੰਟਰਸਟ ਵੀ ਨਹੀਂ ਹੈਗਾ, ਇਸ ਲਈ ਇਹਦੇ 'ਤੇ ਗੱਲ ਘੱਟ ਹੁੰਦੀ ਹੈ। ਤੁਸੀਂ ਵੇਖਿਆ ਹੋਏਗਾ, ਮੈਂ ਹੀ ਨਹੀਂ ਇਕੱਲਾ, ਹਰ ਬੰਦਾ ਮਹਿੰਗਾਈ ਤੇ ਘੱਟ ਗੱਲ ਕਰਦਾ ਹੈ। ਉਹਦੀ ਵਜ੍ਹਾ ਮਹਿੰਗਾਈ ਦੀ ਤੁਸੀਂ ਖਬਰ ਕਰੋ ਨਾ, ਤੁਸੀਂ ਆਂਦੇ ਕੋਈ ਨਵੀਂ ਗੱਲ ਦੱਸੋ, ਕੋਈ ਵਿਚਲੀ ਗੱਲ ਦੱਸੋ ਗਿੱਲ ਸਾਹਿਬ। ਤੁਹਾਨੂੰ ਵਿਚਲੀ ਗੱਲ ਅਸੀਂ ਜਿਹੜੀ ਹੈ ਨਾ ਉਹ ਸੁਣਨ ਵਾਸਤੇ ਤੁਹਾਡਾ ਵੀਲੌਗ ਸੁਣੀਦਾ, ਮਹਿੰਗਾਈ ਦਾ ਸਾਨੂੰ ਆਪੇ ਹੀ ਪਤਾ ਵੀ ਬੜੀ ਹੈ। ਚਲੋ, ਨੈਪਰਾ ਨੇ ਬਿਜਲੀ ਦੀ ਕੀਮਤ 75 ਪੈਸੇ ਫੀ ਯੂਨਿਟ ਵਧਾ ਦਿੱਤੀ ਹੈ ਤੇ ਗੈਸ ਦੀਆਂ ਕੀਮਤਾਂ ਵੀ ਨਵੇਂ ਸਿਰੇ ਤੋਂ ਪਾਕਿਸਤਾਨ 'ਚ ਵਧਾਉਣ ਦਾ ਫੈਸਲਾ ਕਰ ਦਿੱਤਾ ਹੈ। ਗੈਸ ਵੀ ਤੇ ਬਿਜਲੀ ਵੀ ਅਗਲਿਆਂ ਨੇ ਹੋਰ ਵਧਾ ਛੱਡੀ ਹੈ। ਤੇ ਭਾਈ ਇੰਨੀ ਖਬਰ ਸੀ, ਅੱਗੋਂ ਤਗੜੇ ਹੋ ਜਾਓ। ਤੇਲ ਦੀਆਂ ਕੀਮਤਾਂ ਵੀ ਤਕਰੀਬਨ ਵੱਧ ਰਹੀਆਂ ਨੇ ਦੁਨੀਆ 'ਚ, ਕਿਉਂਕਿ ਈਰਾਨ ਸ਼ਰਾਨ ਦਾ ਮੁਕਾਬਲਾ ਹੋ ਰਿਹਾ, ਉਹ ਵੀ ਇਹ 2-4 ਦਿਨਾਂ 'ਚ ਹੋਰ ਵਧਾ ਦੇਣਗੇ। ਇਹਦਾ ਮਤਲਬ ਹੈ ਵੀ ਤੁਹਾਡੇ ਤੇ ਮੁਸੀਬਤ ਤੇ ਅਜ਼ਾਬ ਜਿਹੜਾ ਉਹ ਹੋਰ ਆਉਣ ਵਾਲਾ ਹੈ, ਉਹਦੇ ਘਟਣ ਦਾ ਕੋਈ ਚਾਂਸ ਨਹੀਂ ਫਿਲਹਾਲ, ਜਦੋਂ ਤੱਕ ਇਹਨਾਂ ਕੋਲੋਂ ਤੁਹਾਡੀ ਜਾਨ ਨਹੀਂ ਛੁੱਟਦੀ। ਹੁਣ ਆਉਨੇ ਅਗਲੀ ਖਬਰ ਵਾਲੇ ਪਾਸੇ। ਜੇਦਾ ਜੀ ਨੇ ਇੱਕ ਹੱਲ ਵੀ ਦੱਸ ਦਿੱਤਾ ਮਹਿੰਗਾਈ ਨੂੰ ਖਤਮ ਕਰਨ ਦਾ। ਉਹਨਾਂ ਕਿਹਾ ਦੁਨੀਆ 'ਚ ਮਹਿੰਗਾਈ ਨਾਂ ਦੀ ਕੋਈ ਸ਼ੈ ਹੀ ਨਹੀਂ ਹੈਗੀ। ਜੇਦਾ ਜੀ ਉਹੀ ਸਨ ਜਦੋਂ ਇਮਰਾਨ ਖਾਨ ਦੀ ਹਕੂਮਤ ਸੀ ਤੇ ਸਰਕਾਰੀ ਹਾਜਣ ਆਸਮਾ ਸ਼ਰਾਜ਼ੀ ਸਾਹਿਬਾ ਤਰ੍ਹਾਂ ਰੋਜ਼ ਆਂਦੇ ਸਨ ਵੀ ਉਹ ਮਹਿੰਗਾਈ ਹੋ ਗਈ, ਮਰ ਗਏ, ਲੁੱਟੇ ਗਏ, ਜਿਵੇਂ ਉਹ ਲੌਂਡਾ ਲਪਾੜਾ ਜੀ ਵੀ ਰੋਜ਼ ਹੀ ਟਵੀਟ ਕਰਦੇ ਸਨ। ਹੁਣ ਇਹਨਾਂ ਨੇ ਉਲਟਾ ਕੰਮ ਕਰ ਦਿੱਤਾ। ਹੁਣ ਆਂਦੇ ਨੇ ਮਹਿੰਗਾਈ ਕੋਈ ਸ਼ੈ ਹੀ ਨਹੀਂ ਹੈਗੀ। ਉਹ ਕਹਿੰਦੇ ਨੇ ਹਾਂ, ਅਸੀਂ ਭੁੱਲ ਜਾਂਦੇ ਕਿ ਮਹਿੰਗਾਈ ਇਸ਼ੂ ਹੈ ਹੀ ਨਹੀਂ, ਦੁਨੀਆ 'ਚ ਮਹਿੰਗਾਈ ਕੋਈ ਇਸ਼ੂ ਹੀ ਨਹੀਂ ਹੈ। ਅਫੋਰਡੇਬਿਲਿਟੀ ਇਸ਼ੂ। ਜੇ ਤੁਹਾਡੇ ਕੋਲ ਅਕਲ ਦੀ ਗੱਲ ਵੇਖੋ, ਆਂਦੇ ਨੇ ਜੇ ਤੁਹਾਡੇ ਕੋਲ ਪੈਸੇ ਹੋਣ ਤਾਂ ਤੁਹਾਡੀ ਕੋਈ ਮਹਿੰਗਾਈ ਨਹੀਂ। ਉਹ ਪਰ ਪੈਸੇ ਕਿੱਥੋਂ ਹੋਣ? 45% ਲੋਕ ਪਾਕਿਸਤਾਨ 'ਚ ਗੁਰਬਤ ਦੀ ਲਕੀਰ ਤੋਂ ਥੱਲੇ ਨੇ। ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ ਪਿਛਲੇ 50 ਸਾਲਾਂ 'ਚ ਕਮ ਤਰੀਨ ਹੈ, ਜਿਹਦਾ ਮਤਲਬ ਸਨਅਤ ਨਹੀਂ ਲੱਗ ਰਹੀ, ਤਜਾਰਤ ਨਹੀਂ ਹੋ ਰਹੀ। ਐਕਸਪੋਰਟ ਜਿਹੜੀ ਹੈ ਉਹ ਪਾਕਿਸਤਾਨ ਦੀ 20-25% ਹੋਰ ਘਟ ਗਈ ਹੈ, ਮਤਲਬ ਉੱਥੇ ਵੀ ਫੈਕਟਰੀਆਂ ਬੰਦ। ਬਿਜਲੀ ਦੀ ਕੀਮਤ ਇੰਨੀ ਹੈ ਕਿ ਫੈਕਟਰੀਆਂ ਚੱਲ ਨਹੀਂ ਸਕਦੀਆਂ, ਪ੍ਰਾਪਰਟੀ ਬਹਿ ਗਈ ਹੈ। ਚੱਲ ਰਿਹਾ ਤਾਂ ਚੌਰੀ ਨਿਜ਼ਾਮਦੀਨ ਦਾ ਕੰਮ ਚੱਲ ਰਿਹਾ ਬਸ, ਮਤਲਬ ਉਹਨਾਂ ਦੇ DHA, ਉਹਨਾਂ ਦੀਆਂ ਦੂਸਰੀਆਂ ਸ਼ਾਵਾਂ ਚੱਲ ਰਹੀਆਂ ਨੇ। ਅਤੇ ਜਦੋਂ ਲੋਕਾਂ ਕੋਲ ਨੌਕਰੀਆਂ ਹੀ ਨਹੀਂ ਹੈਗੀਆਂ, ਬੇਰੁਜ਼ਗਾਰੀ ਹੈ, ਗੁਰਬਤ ਹੈ, ਤੇ ਮੈਨੂੰ ਦੱਸੋ ਅਫੋਰਡੇਬਿਲਿਟੀ ਕਿੱਥੋਂ ਆ ਜਾਣੀ? ਇਹ ਜੇਦਾ ਜੀ ਕਹਿੰਦੇ ਕੀ ਨੇ, ਸੁਣ ਲਓ। जबकि हम ये भूल जाते हैं कि महंगाई जो है वो तो इशू है ही नहीं, दुनिया के अंदर इशू महंगाई है ही नहीं, अफोर्डेबिलिटी इशू है। आपने पैसा कमाना है, कमाएंगे तो हर चीज़ ठीक हो जाएगी, और अगर कमाएंगे नहीं तो दुनिया में कोई चीज़ सस्ती नहीं हो सकेगी। तो ये होता है स्ट्रीट लाइट इफेक्ट कि आप जहाँ पे चीज़ गुम हुई है वहाँ नहीं तलाश कर रहे, किसी और जगह तलाश कर रहे। ਸੁਣ ਲਿਆ ਜੇ, ਇਹ ਹੁਣ ਇਹੋ ਜਿਹੇ ਦਾਨਸ਼ਵਰ ਨੇ, ਸਾਨੂੰ ਚੋਰੀ ਨੇ ਛੱਡੇ ਨੇ ਤੇ ਬਸ ਲੋਕੀ ਇਹਨਾਂ ਨੂੰ ਭੁਗਤਣ, ਹੋਰ ਕੀ ਕਿਹਾ ਜਾ ਸਕਦਾ। ਅੱਗੇ ਚੱਲਨੇ ਜੀ। ਗਵਰਨਰ ਬਣਨ ਵਾਸਤੇ ਤੁਹਾਡੀ ਨੇਲ ਕਟਿੰਗ ਤੇ ਹੇਅਰ ਕਟਿੰਗ ਤੇ ਖਸੂਸੀ ਤਵੱਜੋ ਹੋਣੀ ਚਾਹੀਦੀ ਹੈ। ਨਿਹਾਲ ਹਾਸ਼ਮੀ ਸਾਹਿਬ ਨੇ ਬੱਚਿਆਂ ਨੂੰ ਗਵਰਨਰ ਬਣਨ ਦਾ ਨੁਸਖਾ ਦੱਸ ਦਿੱਤਾ। ਤੁਹਾਨੂੰ ਯਕੀਨ ਨਹੀਂ ਆਉਂਦਾ? ਸੁਣ ਲਓ। अब ये कि आप में से सियासत गवर्नर कौन कौन बनना चाहेगा कल को? मैं जाऊं? ये सारे आ गए हैं। तो इसके लिए आपको क्या करना होगा? आपको पता है बाबा कौम कायद आज़म मोहम्मद अली जिन्ना भी गवर्नर जनरल सिंध पाकिस्तान थे और इसी घर में रहते थे। तो गवर्नर जनरल बनने के लिए और गवर्नर बनने के लिए कुछ चीज़ें करनी पड़ेंगी। मैं चला जाऊं या आप बातें कर रहे हैं? तो आपको कुछ चीज़ें करनी होगी। नंबर 1, अपने वालिदैन की इज्जत करनी होगी। उसके बाद अपने टीचर्स की बहुत ज़्यादा इज्जत करनी होगी, उनकी बात माननी होगी। अपना टाइम टेबल बनाना होगा आपको कि कितने वक्त में मैं पढ़ूंगा, कितने वक्त में मैं खेलूंगा। अपने कपड़े साफ सुथरे रखने होंगे। अपने हेयर कटिंग, नेल कटिंग पे आपको पूरा तवज्जो देना होगा। मैं ये नहीं कह रहा हूं कि आप हर वक्त पढ़ें, मगर पढ़ाई पे आपको तवज्जो देना है। सुन लिया जी।
ਹੁਣ ਅਸਲ ਗੱਲ ਉਹਨਾਂ ਨਹੀਂ ਦੱਸੀ ਜਿਹਦੇ ਨਾਲ ਬੰਦਾ ਗਵਰਨਰ ਬਣਦਾ। ਇਹ ਕਟਿੰਗ ਨਾਲ ਨਹੀਂ ਬਣਦਾ ਬੰਦਾ, ਚਮਕਾਉਣ ਨਾਲ ਬਣਦਾ ਹੈ। ਅਤੇ ਚਮਕਾਉਣੀ ਕਿਹੜੀ ਸ਼ੈ ਹੈ ਉਹ ਮੈਂ ਦੱਸ ਨਹੀਂ ਸਕਦਾ। ਮਤਲਬ ਮੈਂ ਇਹ ਤਾਂ ਨਹੀਂ ਕਹਿ ਸਕਦਾ ਗਵਰਨਰ ਸਾਹਿਬ ਵੱਡੇ ਨੇ ਵੀ ਜੁੱਤੀ ਚਮਕਾਉਣੀ ਹੈ, ਹੋ ਸਕਦਾ ਕੋਈ ਹੋਰ ਸ਼ੈ ਚਮਕਾਉਂਦੇ ਹੋਣ। ਅਤੇ ਬਹਰਹਾਲ ਚਮਕਾਉਣੀ ਜਿਹੜੀ ਸ਼ੈ ਔਰ ਕਿਵੇਂ ਚਮਕਾਉਣੀ ਹੈ ਉਹ ਤਾਂ ਹੁਣੇ ਅੰਦਰ ਦੀ ਗੱਲ ਨਹੀਂ ਦੱਸਦੇ, ਵਿਚਲੀ ਗੱਲ ਨਹੀਂ ਦੱਸਣ ਡਏ ਲੋਕਾਂ ਨੂੰ। ਲੇਕਿਨ ਸੋਚੋ ਵੀ ਇਹ ਗਵਰਨਰ ਬਣੇ ਨੇ। ਹੁਣ ਤੋਂ ਥੋੜ੍ਹੀ ਦੇਰ ਪਹਿਲੇ ਬੱਚੀਆਂ ਦੇ ਕਿਸੇ ਫੰਕਸ਼ਨ 'ਚ ਗਏ ਸਨ, ਕਾਲਜ ਦੇ ਵਿੱਚ ਜਾਂ ਸਕੂਲ ਦੇ ਵਿੱਚ ਜਾਂ ਯੂਨੀਵਰਸਿਟੀ 'ਚ। ਉੱਥੇ ਤਕਰੀਰ ਕਰਦਿਆਂ ਪਤਾ ਨਹੀਂ ਦਿਮਾਗ ਭੌਂ ਚੜ੍ਹ ਗਏ ਜਾਂ ਦਿਮਾਗ ਫਿਰ ਗਿਆ, ਘਾਊ ਮਾਊ ਹੋਇਆ ਕੁਝ ਇਹਨਾਂ ਨੂੰ। ਉਹਨਾਂ ਨੂੰ ਆਂਦੇ ਮੈਨੂੰ ਆਪਣੀ ਸ਼ਾਦੀ 'ਚ ਤੁਹਾਡੇ 'ਚੋਂ ਕਿਹੜੀ ਬੱਚੀ ਬੁਲਾਏਗੀ। ਉਹ ਬੱਚੀਆਂ ਨੇ ਹੱਥ ਨਾਲ ਖੜਾ ਕੀਤਾ, ਫਿਰ ਗੁੱਸਾ ਕਰ ਗਏ ਇਸ ਗੱਲ 'ਤੇ। ਉਹਨਾਂ ਨੇ ਇੱਧਰ ਵਾਲੀਆਂ ਮੈਨੂੰ ਹੱਥ ਖੜਾ ਕਰ ਰਹੀਆਂ ਨੇ ਕਿ ਇੱਧਰ ਵਾਲੀਆਂ, ਤੁਸੀਂ ਕਿਉਂ ਨਹੀਂ ਹੱਥ ਖੜਾ ਕਰ ਰਹੀਆਂ। ਮੈਨੂੰ ਤੁਹਾਨੂੰ नहीं यकीन आ रहा होगा, देख लो। जो मुझे शादी में बुलाएंगी वो हाथ उठाएंगे। इधर से भी उठ गया, इधर वाले कंजूस हैं। जोर से बोलो, बुलाओगी ना, बुलाएंगी। वाह, देख लिया जे। मतलब कोई गवर्नर साहब ਨੂੰ ਇਹ ਦੱਸੇ ਕਿ ਸਰਕਾਰ ਤੁਹਾਡੇ ਵਰਗੇ ਜਿਹੜੇ ਬੰਦੇ ਨੇ ਉਹ ਵਿਆਹਾਂ 'ਤੇ ਬੁਲਾਉਣ ਵਾਲੇ ਨਹੀਂ ਹੁੰਦੇ, ਉਹਨਾਂ ਨੂੰ ਕਿਸੇ ਹੋਰ ਕੰਮ ਲਈ ਬੁਲਾਈਦਾ ਹੈ। ਉਹ ਮੈਂ ਕਹਿਣਾ ਨਹੀਂ ਚਾਹੁੰਦਾ, ਲੇਕਿਨ ਉਹ ਕਿਸੇ ਹੋਰ ਮੌਕੇ 'ਤੇ ਆਉਂਦੇ ਨੇ। ਵਿਆਹ 'ਤੇ ਤੁਹਾਡੇ ਕੋਲੋਂ ਦੂਰ ਹੀ ਰਹਿਣਾ ਚੰਗਾ ਹੈ। ਮਤਲਬ ਠੀਕ ਹੈ, ਨਜ਼ਰ ਵੱਟੂ ਵੀ ਹੋਣੇ ਚਾਹੀਦੇ ਨੇ, ਲੇਕਿਨ ਐਡਾ ਵੀ ਨਜ਼ਰ ਵੱਟੂ ਨਹੀਂ ਹੋਣਾ ਚਾਹੀਦਾ। ਪਰ ਲੱਗੇ ਚੱਲਦੇ ਇਹ ਇਹਨਾਂ ਦੀ ਹਾਲਤ ਹੈ। ਅੱਛਾ ਜੀ, ਲਾਹੌਰ ਪੁਲਿਸ ਦੀ ਅਸੀਂ ਖਬਰ ਦਿੱਤੀ ਸੀ ਕਿ 2 ਖਵਾਤੀਨ ਨੂੰ ਕਤਲ ਕਰ ਦਿੱਤਾ। ਹੁਣ ਯਾਸਰ ਸ਼ਾਮੀ, ਬੜਾ ਵੀ ਤਿੱਖਾ ਮੁੰਡਾ ਹੈ ਵੈਸੇ, ਉਹਨੇ ਇੱਕ ਵੀਡੀਓ ਮਾਰਕੀਟ 'ਚ ਲਿਆਂਦੀ ਹੈ। ਮਤਲਬ ਕਿ ਉਹਨੇ ਵੀਡੀਓ ਹੁਣ ਜਾਰੀ ਕੀਤੀ ਜਿਹਦੇ 'ਚ ਵਿਖਾਇਆ ਜਾ ਰਿਹਾ ਕਿ ਪੁਲਿਸ ਕਹਿੰਦੀ ਸੀ ਕਿ ਉਹਨਾਂ ਖਵਾਤੀਨ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਸੀ, ਉਹ ਬਿਮਾਰ ਸਨ ਜਦੋਂ ਅਸੀਂ ਫੜੀਆਂ ਸਨ, ਜਿਹੜੀ ਕਿ ਸੱਚ ਨਹੀਂ ਹੈ ਗੱਲ। ਉਹਨਾਂ ਨੂੰ ਤਸ਼ੱਦਦ ਕਰਕੇ ਮਾਰਿਆ ਹੈ। ਹੁਣ ਉਹ ਵੀਡੀਓ 'ਚ ਨਜ਼ਰ ਆ ਰਿਹਾ ਕਿ ਉਹ ਖਵਾਤੀਨ ਬਿਲਕੁਲ ਠੀਕ ਠਾਕ ਸਨ ਜਦੋਂ ਪੁਲਿਸ ਦੀ ਹਿਰਾਸਤ 'ਚ ਆਈਆਂ, ਅਤੇ ਪੁਲਿਸ ਨੇ ਉਹਨਾਂ ਨੂੰ ਤਸ਼ੱਦਦ ਕਰਕੇ ਕਤਲ ਕਰ ਦਿੱਤਾ। ਇਹ ਹੁਣ ਵੀਡੀਓ ਜਦੋਂ ਦੀ ਯਾਸਰ ਸ਼ਾਮੀ ਨੇ ਜਾਰੀ ਕੀਤੀ ਹੈ, ਜ਼ਾਹਿਰ ਹੈ ਮਾਮਲਾ ਬਿਲਕੁਲ ਪਲਟ ਗਿਆ ਔਰ ਸਮਝ ਆਈ ਕਿ ਪੁਲਿਸ ਨੇ ਉੱਥੇ ਕੀਤਾ ਕੀ ਹੈ। ਦੂਸਰੇ ਪਾਸੇ DIG ਫੈਸਲ ਕਾਮਰਾਨ, ਇਹ ਉਹੀ ਨੇ ਜਿਹੜੇ ਨਵਾਜ਼ ਸ਼ਰੀਫ ਸਾਹਿਬ ਦੀ ਸਿਕਿਉਰਿਟੀ 'ਚ ਸਨ, ਮਰੀਮ ਨੂੰ ਆਪ ਹੀ ਕਹਿੰਦੇ ਨੇ, ਅਤੇ ਇਹਨਾਂ ਦੇ ਮੈਰਿਟ ਦੇ ਖਿਲਾਫ ਇਹਨਾਂ ਦੀ ਅਪਾਇੰਟਮੈਂਟ ਕੀਤੀ ਹੋਈ ਹੈ ਲਾਹੌਰ ਦੇ ਵਿੱਚ। ਇਹ ਫੈਸਲ ਕਾਮਰਾਨ ਸਾਹਿਬ ਨੇ ਹੁਣ ਨਵੇਂ ਅਹਿਕਾਮਾਤ ਜਾਰੀ ਕੀਤੇ ਨੇ ਔਰ ਇਹ ਕਿਹਾ ਹੈ ਕਿ ਕੋਈ ਵੀ ਔਰਤ ਜਿਹੜੀ ਉਹ ਮਗਰਬ ਤੋਂ ਬਾਅਦ ਥਾਣੇ 'ਚ ਨਾ ਰੱਖੀ ਜਾਏ। ਇਹ ਕੰਮ ਇਹਨਾਂ ਨੂੰ ਕਰਨ ਵਾਸਤੇ ਪਹਿਲਾਂ 2 ਔਰਤਾਂ ਨੂੰ ਇਹਨਾਂ ਨੇ ਕਤਲ ਕੀਤਾ। ਮਤਲਬ ਪੁਲਿਸ ਨੇ ਇਹ 2 ਔਰਤਾਂ ਨੂੰ ਮਰਨਾ ਪਿਆ ਵਿਚਾਰੀਆਂ ਨੂੰ, ਇਹ ਆਪਣਾ ਹੱਕ ਲੈਣ ਲਈ। ਅੰਗਰੇਜ਼ ਬਹਾਦਰ ਜਿਹਦੇ ਅਸੀਂ ਗੁਲਾਮ ਸਾਂ, ਉਹਨਾਂ ਦੇ ਵਿੱਚ ਇੰਨੀ ਗੈਰਤ, ਸ਼ਰਮ ਔਰ ਹਯਾ ਸੀ ਕਿ ਉਹ ਔਰਤਾਂ ਨੂੰ ਰਾਤ ਦੇ ਵੇਲੇ ਥਾਣਿਆਂ 'ਚ ਨਹੀਂ ਸੀ ਰੱਖਦੇ। ਫੀਲਡ ਮਾਰਸ਼ਲ ਸਾਹਿਬ ਨੇ ਪਾਕਿਸਤਾਨ ਤਹਿਰੀਕ ਇਨਸਾਫ ਤੇ ਔਰਤਾਂ ਦੇ ਉੱਤੇ ਜ਼ੁਲਮ ਕਰਨ ਵਾਸਤੇ ਕਿ ਔਰਤਾਂ ਨੂੰ ਡਰਾ ਕੇ ਸਿਆਸਤ 'ਚੋਂ ਬਾਹਰ ਕੱਢਣ ਵਾਸਤੇ ਇੰਨਾ ਜ਼ੁਲਮ ਕਰ ਛੱਡਿਆ ਕਿ ਪੁਲਿਸ ਜਾਂ ਆਮ ਜਿਹੜਾ ਮੁਆਸ਼ਰਾ ਸਾਡਾ ਔਰਤ ਦਾ ਇਹਤਰਾਮ ਕਰਦਾ ਸੀ ਨਾ, ਪਹਿਲੇ ਥੋੜ੍ਹਾ ਬਹੁਤ ਹਯਾ ਹੁੰਦਾ ਸੀ, ਥੋੜ੍ਹਾ ਬਹੁਤ ਕੀ ਬੜਾ ਹਯਾ ਹੁੰਦਾ ਸੀ। ਪੁਲਿਸ ਵਾਲਾ ਔਰਤ ਨਾਲ ਗੱਲ ਕਰਦਿਆਂ ਹੋਇਆਂ ਹਯਾ ਨਾਲ ਗੱਲ ਕਰਦਾ ਸੀ। ਹੁਣ ਤਾਂ ਗਿਰਬਾਨ 'ਤੇ ਸਿੱਧਾ ਹੱਥ ਪਾਉਂਦੇ ਨੇ, ਕੱਪੜੇ ਪਾੜਦੇ ਨੇ, ਚਪੇੜਾਂ ਮਾਰਦੇ ਨੇ। ਅਸੀਂ ਸਭ ਕੁਝ ਦੇਖਦੇ ਰਹੇ ਪਿਛਲੇ ਦਿਨਾਂ ਦੇ ਵਿੱਚ। ਹੁਣ ਤਾਂ ਦਰਿੰਦਾ ਬਣਾ ਦਿੱਤਾ ਪੁਲਿਸ ਨੂੰ। ਉਹਨਾਂ ਨੂੰ ਕੋਈ ਹਯਾ ਨਹੀਂ, ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਅਸੀਂ ਵੀ ਮਾਵਾਂ ਭੈਣਾਂ ਵਾਲੇ ਹਾਂ, ਪੁਲਿਸ ਵਾਲੇ ਖੁਦ ਵੀ। ਉਹ ਹੁਣ ਦਰਿੰਦਗੀ ਕਰਦੇ ਨੇ ਜਿੱਥੇ ਵੀ ਜਾਂਦੇ ਨੇ, ਕਿਉਂਕਿ ਚੌਧਰੀ ਨੇ ਉਹਨਾਂ ਦੇ ਮੂੰਹ ਨੂੰ ਖੂਨ ਲਾ ਛੱਡਿਆ। ਇਹ ਹੁਣ ਪੁਲਿਸ ਨੇ ਨਵਾਂ ਜਨਾਬ ਆਰਡਰ ਪਾਸ ਕੀਤਾ ਹੈ ਕਿ ਔਰਤਾਂ ਨੂੰ ਨਹੀਂ ਲੈ ਕੇ ਆਉਣਾ। शब्बर जैदी साहब ने एक नवा इंटरव्यू दिता जिसे चाहते हैं कि मरियम सफदर की शक्ल देखें, इसकी एरोगेंस देखें। मैं इसकी शक्ल देख के हैरान है कि ये चीज़ की है। शब्बर साहब इंज ना करो, बाजी है मेरी, चीज़ की है मेरा मतलब कोई ड्रैकोला है, मतलब कोई पिंक पैंथर है या कोई बांदर है, कोई मतलब एक तुसी किस तरह की गल कर रहे हो भी चीज़ की है। बाजी है मेरी, हाँ वो ठीक है, नलायक है बाजी, पढ़ी लिखी नहीं है बाजी, नूं नहीं पता बाजी, बस समझदी है भी फैशन फूशन करो, पुलिस दियां वर्दियां बदल दिओ। बाजी फिल्मी है, बाजी कदी आप आ वर्दी पा लेंदी, कदी इस रोल चली जाती। बाजी नूं रोल प्लेइंग का बड़ा शौक है। अजकल मैं सुनिया अंदर दियां खबरां ने कि बाजी का दिल है भी जनरल की भी किसी मैं फौजी कार्रवाई ते जावां तो उत्थे आर्मी की भी मैं साड़ी शाड़ी बनना, जिहड़ी हुंदी है ना वो मिलिटरी डॉक्टर्स ਜਿਹੜੀਆਂ ਸਾੜੀ ਸ਼ਾੜੀ ਪਾਉਂਦੀਆਂ ਨੇ, ਜਾਂ ਦੂਸਰੀ ਵੀ ਮਿਲਟਰੀ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਮੇਰਾ ਖਿਆਲ ਪਾਉਂਦੀਆਂ ਨੇ। ਬਾਜੀ ਦਾ ਦਿਲ ਇਹ ਹੈ ਕਿ ਮੈਂ ਉਹ ਜ਼ਰਾ ਪਾ ਕੇ ਸਾੜੀ ਜਿਹੜੀ ਹੈ ਨਾ, ਮਤਲਬ ਹੁਣ ਬਾਜੀ ਉਹ ਵੀ ਕੰਮ, ਪਤਾ ਨਹੀਂ ਬਾਜੀ ਫੀਮੇਲ ਜਰਨੈਲ ਬਣਨਾ ਚਾਹੁੰਦੀ ਹੈ
मेरे नहीं समझ में बाजी क्यों जर्नैलन बनना, जर्नैलन होएगी ना, मतलब जनरल तो जनरैलन होएगी ना, या चलो उर्दू च जर्नैलन होएगी या पंजाबी च। ਹੁਣ ਬਾਜੀ ਪਤਾ ਨਹੀਂ ਇਹ ਕਿਉਂ ਬਣਨਾ ਚਾਹੁੰਦੀ। ਇਹ ਮੈਨੂੰ ਕੋਈ ਵਿਚਲੇ ਜੇ ਰਾਏ ਨੇ ਦੱਸਿਆ ਵੀ ਇਹਦੇ 'ਤੇ ਵੀ ਕੋਈ ਗੁਫ਼ਤੋ ਸ਼ਨੀਦ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ। ਅੱਛਾ ਜੀ, ਅੱਗੋਂ ਇੱਕ ਵਾਰੀ ਫਿਰ ਉਮਰੇ 'ਤੇ ਚਲੇ ਗਏ ਨੇ ਜਨਾਬ ਅਰਦਲੀ ਸਾਹਿਬ, ਨਾਲ ਉਹਨਾਂ ਦੇ ਫੀਲਡ ਮਾਰਸ਼ਲ ਸਾਹਿਬ, ਨਾਲ ਪੂਰੀ ਆਪਣਾ ਸਾਰਾ ਹੀ ਕੰਪੂ ਲੈ ਕੇ ਗਏ ਨੇ ਨਾਲ। ख्वाजा आसिफ साहब ਨੂੰ ਸ਼ਰਬਤ ਪੀਣ ਦੀ ਬੜੀ ਆਦਤ ਹੈ, ਠੰਡਾ ਮਿੱਠਾ ਸ਼ਰਬਤ ਰਾਤ ਨੂੰ, ਅੱਲਾ ਹੀ ਖੈਰ ਕਰੇ, ਉਹਨਾਂ ਨੂੰ ਵੀ ਉਮਰੇ 'ਤੇ ਲੈ ਗਏ ਨੇ। ਪਤਾ ਹੀ ਹੈ ਤੁਹਾਨੂੰ ਰਾਤੀ ਉਹ ਜਿਹੋ ਜਿਹੇ ਟਵੀਟ ਕਰਦੇ ਨੇ ਉਸ ਤੋਂ ਬਾਅਦ। ਹੁਣ ਪਤਾ ਨਹੀਂ ਉੱਥੇ ਕੀ ਕਰਨਗੇ, ਉੱਥੇ ਤਾਂ ਜ਼ਾਹਿਰ ਇਹੋ ਜਿਹਾ ਕੰਮ ਮੈਨੂੰ ਉਮੀਦ ਹੈ ਵੀ ਨਹੀਂ ਕਰਨਗੇ ਉਮਰੇ 'ਤੇ ਉਮੀਦ ਹੀ ਕਰ ਸਕਦਾ, ਲੇਕਿਨ ਕਰ ਵੀ ਸਕਦੇ ਨੇ, ਉਹਨਾਂ ਨੂੰ ਕਿਹੜਾ ਪੁੱਛਣ ਵਾਲਾ ਕੋਈ। ਅੱਲਾ ਹੀ ਖੈਰ ਕਰੇ, ਟਵੀਟਾਂ ਤੋਂ ਪਤਾ ਲੱਗ ਜਾਏਗਾ, ਬਰਲ ਕੀਤਾ ਤਾਂ ਕੋਈ ਨਾ ਕੋਈ ਟਵੀਟ ਦੇ ਉੱਤੇ ਫਿਰ ਆ ਕੇ, ਮੇਰਾ ਮਤਲਬ ਹੈ ਗੰਦ ਪਾ ਦੇਣਗੇ ਟਵਿੱਟਰ 'ਤੇ ਉੱਤੇ ਆ ਕੇ, ਜਦੋਂ ਕੀਤਾ ਹੋਇਆ ਪਤਾ ਲੱਗ ਜਾਏਗਾ ਤਾਂ ਉਹਨਾਂ ਦੇ ਟਵਿੱਟਰ 'ਤੇ ਨਜ਼ਰ ਰੱਖੋ। ਬਹਰਹਾਲ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇੰਨੇ ਉਮਰੇ ਜਿਹੜੇ ਸਰਕਾਰ ਦੇ ਪੈਸਿਆਂ ਦੇ, ਮਤਲਬ ਆਵਾਮ ਦੇ ਪੈਸਿਆਂ 'ਤੇ ਕਰਦੇ ਨੇ, ਗਰੀਬ ਆਵਾਮ ਦੇ, ਜਿਹੜੀ ਪਿਸ ਗਈ ਹੈ, ਇਹ ਮੈਨੂੰ ਨਹੀਂ, ਮੇਰਾ ਤਾਂ ਇਮਾਨ ਕਹਿੰਦਾ ਵੀ ਨਹੀਂ, ਇਹ ਨਹੀਂ ਕਬੂਲ ਹੋਣੇ, ਬਾਕੀ ਰੱਬ ਨੂੰ ਪਤਾ ਹੈ। ਅੱਗੇ ਜੀ ਸੁਣੋ, ਬਸ਼ਾਰਤ ਰਾਜਾ ਸਾਹਿਬ ਇੱਕ ਖਬਰ ਦਿੰਦੇ ਨੇ। ਬਸ਼ਾਰਤ ਰਾਜਾ ਜਿਹੜੇ ਨੇ ਉਹ ਸਾਫੀ ਨੇ ਇਸਲਾਮਾਬਾਦ ਦੇ। ਉਹ ਕਹਿੰਦੇ ਨੇ ਕਿ ਜਨਰਲ ਮਜੀਦ ਮਲਕ ਆਪਣੀ ਕਿਤਾਬ 'ਚ ਲਿਖਦੇ ਨੇ ਕਿ ਕਾਰਗਿਲ ਤੋਂ ਬਾਅਦ ਜਦੋਂ ਨਵਾਜ਼ ਸ਼ਰੀਫ ਅਤੇ ਮੁਸ਼ਰਫ ਦੇ ਵਿੱਚ ਤਲਖੀਆਂ ਹੋ ਗਈਆਂ ਅਤੇ ਦੂਰੀਆਂ ਪੈਦਾ ਹੋਈਆਂ, ਅਤੇ ਮੀਆਂ ਸ਼ਰੀਫ ਜਿਹੜੇ ਨਵਾਜ਼ ਸ਼ਰੀਫ ਸਾਹਿਬ ਦੇ ਅੱਬਾ ਜੀ ਸਨ, ਉਹਨਾਂ ਨੇ ਉਹਨਾਂ ਦੂਰੀਆਂ ਨੂੰ ਘੱਟ ਕਰਨ ਵਾਸਤੇ ਇੱਕ ਦਿਨ ਜਨਰਲ ਮੁਸ਼ਰਫ ਅਤੇ ਬੇਗਮ ਸੋਭਾ ਮੁਸ਼ਰਫ ਸਾਹਿਬਾ ਨੂੰ ਜਾਤੀ ਉਮਰਾ ਖਾਣੇ 'ਤੇ ਬੁਲਾਇਆ। ਮੀਆਂ ਸ਼ਰੀਫ ਨੇ ਜਨਰਲ ਮੁਸ਼ਰਫ ਨੂੰ ਕਿਹਾ ਕਿ ਤੁਸੀਂ ਮੇਰੇ ਭਾਈ ਹੋ, ਅਤੇ ਮੀਆਂ ਨਵਾਜ਼ ਸ਼ਰੀਫ ਅਤੇ ਸ਼ਹਿਬਾਜ਼ ਸ਼ਰੀਫ ਤੁਹਾਡੇ ਬੇਟਿਆਂ ਦੀ ਤਰ੍ਹਾਂ ਦੇ ਨੇ। ਜਨਰਲ ਮੁਸ਼ਰਫ ਅਤੇ ਬੇਗਮ ਮੁਸ਼ਰਫ ਨੂੰ ਤੋਹਫੇ ਤਾਇਫ ਵੀ ਦਿੱਤੇ। ਖਾਣੇ ਦੀ ਮੇਜ਼ 'ਤੇ ਫੈਸਲਾ ਹੋਇਆ ਕਿ ਜਨਰਲ ਮੁਸ਼ਰਫ ਨੂੰ ਆਰਮੀ ਚੀਫ ਦੇ ਨਾਲ ਨਾਲ ਜੁਆਇੰਟ ਚੀਫ ਆਫ ਸਟਾਫ ਦਾ ਅਹੁਦਾ ਵੀ ਦਿੱਤਾ ਜਾਏਗਾ, ਚੇਅਰਮੈਨ ਜੁਆਇੰਟ ਚੀਫ ਆਫ ਸਟਾਫ। ਇਹ ਉਦੋਂ ਇਕੱਠਾ ਕਰ ਦਿੱਤਾ ਸੀ ਇਹਨਾਂ ਨੇ, ਸ਼ਰੀਫ ਖਾਨਦਾਨ ਨੇ, ਜਿਹੜੇ ਕਹਿੰਦੇ ਨੇ ਨਾ ਵੀ ਅਸੀਂ ਜਰਨੈਲਾਂ 'ਤੇ ਬੜੇ, ਅਸੀਂ ਤਾਂ ਕੰਪਰੋਮਾਈਜ਼ ਨਹੀਂ ਕਰਦੇ। ਇਹ ਸਭ ਤੋਂ ਪਹਿਲਾਂ ਗਾਂਧੀ ਨਵਾਜ਼ ਸ਼ਰੀਫ ਸਾਹਿਬ ਨੇ ਪਹਿਲੀ ਵਾਰੀ ਮਾਰਿਆ ਸੀ ਕਿ ਆਰਮੀ ਚੀਫ ਨੂੰ ਨਾਲ ਚੇਅਰਮੈਨ ਜੁਆਇੰਟ ਦਾ ਵੀ ਅਹੁਦਾ ਦੇ ਦਿੱਤਾ ਸੀ, ਸਿਰਫ ਪਲੀਜ਼ ਕਰਨ ਵਾਸਤੇ। ਉਸ ਤੋਂ ਬਾਅਦ ਇਹ ਵੀ ਫੈਸਲਾ ਹੋਇਆ ਕਿ ਅਗਲੇ 2-3 ਦਿਨਾਂ ਦੇ ਵਿੱਚ ਮੀਆਂ ਨਵਾਜ਼ ਸ਼ਰੀਫ ਉਮਰੇ 'ਤੇ ਜਾਣਗੇ, ਅਤੇ ਨਾਲ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਜਨਰਲ ਮੁਸ਼ਰਫ ਅਤੇ ਬੇਗਮ ਮੁਸ਼ਰਫ ਵੀ ਜਾਣਗੇ। ਫਿਰ ਇਹ ਸਾਰਾ ਕੁਝ ਵੀ ਹੋਇਆ। ਮਤਲਬ ਤੁਸੀਂ ਗੌਰ ਕਰੋ ਕਿ ਅਹੁਦੇ ਕਿਸ ਤਰ੍ਹਾਂ ਵੰਡ ਰਹੇ ਨੇ ਆਪਣੇ ਮਫਾਦ ਲਈ, ਅਤੇ ਮਜ਼ਹਬ ਨੂੰ ਕਿਵੇਂ ਵੇਚ ਰਹੇ ਨੇ ਆਪਣੇ ਮਫਾਦ ਲਈ। ਉਹਨਾਂ ਕਿਹਾ ਉਮਰਾ ਇਕੱਠੇ ਕਰੋ, ਤੁਹਾਡਾ ਪਿਆਰ ਵਧੇਗਾ। ਮੁਨਾਫਿਕ ਨੇ ਨਾ, ਜੋ ਸਾਰੀ ਜ਼ਿੰਦਗੀ ਵੇਚਦੇ ਨੇ, ਫਿਰ ਉੱਤੇ ਬਿਲੀਵ ਕਰਨਾ ਸ਼ੁਰੂ ਹੋ ਜਾਂਦੇ ਨੇ। ਇਹਨਾਂ ਨੂੰ ਲੱਗਦਾ ਵੀ ਇਕੱਠਾ ਉਮਰਾ ਕਰ ਲਿਆ ਅਤੇ ਬਿਲਕੁਲ ਦਿਲਾਂ ਦੀ ਮੈਲ ਖਤਮ ਹੋ ਜਾਏਗੀ। ਇੱਥੇ ਬੁੱਲੇ ਸ਼ਾਹ ਦੱਸ ਗਿਆ ਵੀ ਦਿਲ ਦੀ ਮੈਲ ਅਗਰ ਖਤਮ ਨਾ ਹੋਵੇ ਤਾਂ ਜਿੰਨੇ ਮਰਜ਼ੀ ਸਜਦੇ ਦਿਓ, ਦਿਲਾਂ ਦੀਆਂ ਮੈਲਾਂ ਰਹਿੰਦੀਆਂ ਨੇ। ਦਿਲ ਦੀ ਮੈਲ ਹੋਵੇ ਤੇ ਉਹ ਭਾਵੇਂ ਮੱਕੇ ਚਲੇ ਜਾਓ ਅਤੇ ਜਿੱਥੇ ਮਰਜ਼ੀ ਚਲੇ ਜਾਓ, ਜੇ ਦਿਲ 'ਚ ਮੈਲ ਹੈ ਤਾਂ ਉਹ ਤਾਂ ਨਹੀਂ ਨਿਕਲਦੀ। ਉਹੀ ਕੰਮ ਹੋਇਆ। ਬਸ਼ਾਰਤ ਰਾਜਾ ਕਹਿੰਦੇ ਨੇ ਵੀ ਫਿਰ ਚਿਰਾਗਾਂ 'ਚ ਰੌਸ਼ਨੀ ਨਾ ਹੋਈ। ਜਨਰਲ ਮਜੀਦ ਕਹਿ ਇਹ ਰਹੇ ਨੇ ਅਸਲ ਦੇ ਵਿੱਚ ਕਿ ਮਤਲਬ ਅੱਜ ਕੱਲ੍ਹ ਇਹ ਜਿਹੜੇ ਸਾਰੇ ਕਹਿੰਦੇ ਨੇ ਨਾ, ਬਸ਼ਾਰਤ ਰਾਜਾ ਕਹਿ ਰਹੇ ਨੇ ਵੀ ਅੱਜ ਕੱਲ੍ਹ ਜਿਹੜੇ ਸਾਰੇ ਕਹਿੰਦੇ ਨੇ ਸਭ ਅੱਛਾ ਹੈ, ਉਦੋਂ ਵੀ ਇਕੱਠੇ ਉਮਰੇ ਕਰਦੇ ਸਨ ਜਿਵੇਂ ਅੱਜ ਫੀਲਡ ਮਾਰਸ਼ਲ ਅਤੇ ਅਰਦਲੀ ਕਰ ਰਿਹਾ। ਅਤੇ ਜ਼ਰੂਰੀ ਨਹੀਂ ਕਿ ਸਭ ਅੱਛਾ ਉਮਰੇ ਦੇ ਉੱਤੇ ਇਕੱਠਿਆਂ ਵੇਖ ਲਓ ਅਤੇ ਇਹਦਾ ਮਤਲਬ ਸਭ ਅੱਛਾ ਹੈ। ਅੱਗੇ ਚੱਲਨੇ ਜੀ। ਹੁਣ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸਵਾਲ ਪੁੱਛਿਆ ਵੀ ਇਹ ਤਸਦੀਕ ਕਰ ਸਕਦੇ ਹੋ ਵੀ ਅਵਾਮੀ ਪੈਸਿਆਂ 'ਤੇ ਕੀਤਾ ਹੋਇਆ ਉਮਰਾ ਕਬੂਲ ਹੁੰਦਾ ਹੈ ਕਿ ਨਹੀਂ। ਇਹ ਤਾਂ ਤੁਸੀਂ ਫੈਸਲਾ ਕਰਨਾ, ਮੈਨੂੰ ਦੱਸਣਾ ਜ਼ਰਾ ਕੌਮੈਂਟਸ ਦੇ ਵਿੱਚ। ਹੁਣ ਜ਼ਰਾ ਅੱਗੇ ਸੁਣੋ। ਰਾਣਾ ਤਨਵੀਰ ਜਿਹੜੇ ਵਜ਼ੀਰ ਨੇ ਫਾਰਮ 47 ਦੇ, ਫੂਡ ਸਿਕਿਉਰਿਟੀ ਔਰ ਫੂਡ ਵਗੈਰਾ ਦੇ, ਉਹ ਕਹਿੰਦੇ ਨੇ ਕੌਮੀ ਗਜ਼ਾਈ ਤਹਫਜ਼ ਕਮੇਟੀ ਦਾ ਇਜਲਾਸ ਹੋਇਆ ਅਤੇ ਗੰਦਮ ਦਰਾਮਦ ਕਰਨ ਦਾ ਜਿਹੜਾ ਫੈਸਲਾ ਹੋਇਆ, ਜਿਹੜੀ ਦਰਾਮਦੀ ਗੰਦਮ ਹੋਏਗੀ, ਮਤਲਬ ਜਿਹੜੀ ਬਾਹਰੋਂ ਮੰਗਵਾਉਣੀ ਗੰਦਮ, ਉਹ ਘੱਟੋ ਘੱਟ 4300 ਰੁਪਏ ਫੀ ਮਣ ਪਏਗੀ। ਕਿੰਨੀ? 4300। ਅਤੇ ਆਪਣੇ ਜ਼ਿਮੀਂਦਾਰ ਕੋ ਕਿੰਨੇ ਦੀ ਖੋਈ ਹੈ? 2600, 2800, 3000। ਜਿਹਨੇ ਨਹੀਂ ਦਿੱਤੀ ਉਹਦੇ ਘਰੋਂ ਜ਼ਬਰਦਸਤੀ ਜਾ ਕੇ ਚੁੱਕ ਲਈ, ਉਹਦੀ ਟਰਾਲੀ ਡੱਕ ਕੇ, ਉਹਦਾ ਟਰੈਕਟਰ ਡੱਕ ਕੇ ਉਹਦੇ ਕੋਲੋਂ ਖੋਹ ਲਈ। ਅਤੇ ਹੁਣ ਬਾਹਰ ਵਾਲੇ ਕੋਲੋਂ ਕਿੰਨੇ ਦੀ ਲੈਣੀ? ਗੋਰੇ ਕੋਲੋਂ ਜਾ ਕੇ ਕਿੰਨੇ ਦਾ ਲੈਣਾ ਤੋੜਾ ਜਾਂ ਮਣ? 4300। ਇਹ ਕਿਹੜੇ ਬੇਸ਼ਰਮ ਲੋਕ ਨੇ, ਆਪਣਾ ਕਿਸਾਨ ਮਾਰ ਛੱਡਿਆ ਅਤੇ ਹੁਣ ਉਹੀ ਪੈਸੇ ਬਾਹਰ ਦੇਣੇ ਨੇ। अच्छा जी, सबसे ज़्यादा शाबाश शुएब की बनती है। 48 घंटियां च पूरे फरोज़ वाले तो शेखूपुरे का पानी कढ़ दिता है। शाबाश शुएब। ये बाजी पानी बड़ा कढ़ाउंदी है बई, मेरी समझों बाहर है।
ਮਤਲਬ ਇੱਧਰੋਂ ਮੀਂਹ ਪੈਂਦਾ, ਪਾਣੀ ਅਜੇ ਇਕੱਠਾ ਹੁੰਦਾ, ਬਾਜੀ ਆਂਦੀ ਪਾਣੀ ਕੱਢ ਦਿੱਤਾ ਸ਼ੋਏਬ ਨੇ। ਪਤਾ ਨਹੀਂ ਕਿਵੇਂ ਪਾਣੀ ਕੱਢਦਾ ਬਈ ਇਹ ਸ਼ੋਏਬ, ਇਹ ਬਾਜੀ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ। ਮਤਲਬ ਬਾਜੀ ਤੇ ਸ਼ੋਏਬ ਜਿਹੜੇ ਨੇ ਉਹ ਹੌਟਲਾਈਨ ਤੇ ਹੁੰਦੇ ਨੇ, ਮਤਲਬ ਫੋਨ ਤੇ ਹੀ ਹੁੰਦੇ ਨੇ ਇੰਜੀ ਵੀ ਉਹ ਫੌਰਨ ਉਹਦਾ ਪਾਣੀ ਨਿਕਲਦਾ ਹੈ ਤੇ ਉਧਰੋਂ ਦੱਸਦਾ ਵੀ ਜਨਾਬ ਇੱਥੋਂ ਪਾਣੀ ਕੱਢ ਦਿੱਤਾ ਹੈ ਜਿਹੜਾ ਮੇਰੇ ਜ਼ਿੰਮੇ ਲੱਗਾ ਸੀ ਇਹ ਫਿਰੋਜ਼ ਵਾਲੇ ਚੋਂ ਫਲਾਣੀ ਜਗ੍ਹਾ ਤੋਂ। ਮੈਂ ਸਮਝੋ ਬਾਹਰ ਹੈ ਵੀ ਬਾਜੀ ਨਾਲ ਹੀ ਟਵੀਟ ਕਰ ਦਿੰਦੀ ਹੈ। ਹੁਣ ਅੱਗੋਂ ਫਿਰੋਜ਼ ਵਾਲਿਆਂ ਨੇ ਕਿਹਾ ਹੈ, ਕਾਸ਼ਿਫ ਅਵਾਨ ਸਾਹਿਬ ਨੇ, ਵੀ ਇਹ ਚਿੱਟਾ ਝੂਠ ਹੈ। 8 ਦਿਨ ਤੋਂ ਇਹਨੇ ਕੋਈ ਆਪਣਾ ਪਾਣੀ ਨਹੀਂ ਇੱਥੋਂ ਕੱਢਿਆ, ਜਿਹੜੀ ਵੀ ਉਹਦੀ ਆਪਣੇ ਪਾਣੀ ਦਾ ਮਤਲਬ ਜਿਹੜਾ ਵੀ ਉਹਦੀ ਜ਼ਿੰਮੇਦਾਰੀ ਲੱਗੀ ਵੀ ਇਹ ਪਾਣੀ ਤੇਰੇ ਜ਼ਿੰਮੇ ਹੈ ਬਈ ਸ਼ੋਏਬ ਪੁੱਤਰ, ਫਿਰੋਜ਼ ਵਾਲੇ ਵਾਲਾ ਪਾਣੀ ਤੂੰ ਕੱਢਣਾ। ਉਹ ਆਂਦਾ ਕੋਈ ਪਾਣੀ ਨਹੀਂ ਕੱਢਿਆ। ਫਿਰੋਜ਼ ਵਾਲੇ ਦੇ ਵਿੱਚ 6 ਦਿਨ ਤੱਕ ਵੀ ਪਾਣੀ ਜਿਹੜਾ ਉਹ ਖਲੋਤਾ ਰਿਹਾ। 8ਵੇਂ ਦਿਨ ਜਾ ਕੇ ਪਾਣੀ ਥੱਲੇ ਘੱਟ ਹੋਇਆ। ਮਕੀਨਾਂ ਨੂੰ ਖੁਰਾਕ ਤੇ ਇਮਦਾਦ ਅਲ ਖਿਦਮਤ ਫਾਊਂਡੇਸ਼ਨ ਨੇ ਦਿੱਤੀ ਹੈ ਤੇ ਸ਼ੋਏਬ ਅੰਮੀ ਜਾਨ ਦਾ ਮੇਕਅਪ ਦਾ ਸਮਾਨ ਖਰੀਦਣ ਗਿਆ ਹੋਏਗਾ, ਇਹ ਉਹਨਾਂ ਨੇ ਲਿਖਿਆ ਕਾਸ਼ਿਫ ਅਵਾਨ ਸਾਹਿਬ ਨੇ। ਉਹ ਕਹਿੰਦੇ ਨੇ ਵੀ ਕੋਈ ਪਾਣੀ ਨਹੀਂ ਕੱਢਿਆ ਸ਼ੋਏਬ ਨੇ ਇੱਥੋਂ, ਕੋਈ ਇਹੋ ਜਿਹਾ ਕੰਮ ਨਹੀਂ ਕੀਤਾ, ਝੂਠੀ ਸ਼ਾਬਾਸ਼ਬਾਜੀ ਦੇਈ ਜਾ ਰਹੀ ਹੈ। ਅੱਛਾ ਜੀ, ਅੱਗੋਂ ਮੁਹੰਮਦ ਹਨੀਫ ਸਾਹਿਬ ਨੇ BBC ਦੇ ਉੱਤੇ ਆਪਣਾ ਤਬਸਰਾ ਕੀਤਾ। ਉਹ ਕਹਿੰਦੇ ਨੇ ਬੈਂਕ ਦਾ ਇੱਕ ਹੀ ਕੰਮ ਹੁੰਦਾ, ਉਹ ਹੁੰਦਾ ਨੋਟ ਬਣਾਉਣਾ, ਮਤਲਬ ਮੁਨਾਫਾ ਕਮਾਉਣਾ, ਸਰਮਾਇਆ ਕਰਨਾ, ਇਕੱਠਾ ਕਰਨਾ। ਉਹ ਕਹਿੰਦੇ ਨੇ ਬੈਂਕਾਂ ਨੂੰ ਸਮਝ ਆ ਗਈ ਕਿ ਅਗਰ ਬੈਂਕ ਦੇ ਵਿੱਚ ਥੋੜ੍ਹਾ ਜਿਹਾ ਇਸਲਾਮੀ ਟੱਚ ਦੇ ਦਿੱਤਾ ਜਾਵੇ ਤੇ ਜ਼ਿਆਦਾ ਨੋਟ ਬਣਦੇ ਨੇ। ਇਸ ਕੰਮ ਵਾਸਤੇ ਉਹਨਾਂ ਨੇ ਆਪਣੇ ਬੋਰਡ ਆਫ ਡਾਇਰੈਕਟਰਸ ਦੇ ਉੱਤੇ ਮੁਫਤੀ ਰੱਖ ਲੈਣੇ। ਉਹਨੂੰ ਭਾਰੀ ਉਹ ਕਹਿੰਦੇ ਨੇ ਪੈਸੇ ਦਿੰਦੇ ਨੇ ਮੁਫਤੀਆਂ ਨੂੰ, ਚੰਗਾ ਮਾਲ ਪਾਣੀ ਦਿੰਦੇ ਨੇ। ਉਹ ਮੁਫਤੀ ਫਿਰ ਫਤਵਾ ਦਿੰਦੇ ਨੇ ਵੀ ਇਹ ਬੈਂਕ ਦਾ ਸਿਸਟਮ ਐਨ ਇਸਲਾਮੀ, ਹਾਲਾਂਕਿ ਉਹ ਬੈਂਕ ਜਿਹੜਾ ਉਹਦੇ ਪਿੱਛੇ ਸਾਰਾ ਨਿਜ਼ਾਮ ਉਹੀ ਹੁੰਦਾ। ਮੇਰਾ ਜ਼ਾਤੀ ਤਜਜ਼ੀਆ ਹੈ, ਮੈਂ ਗਲਤ ਵੀ ਹੋ ਸਕਦਾ, ਕਿ ਅੱਜ ਜਿੰਨੇ ਪਾਕਿਸਤਾਨ ਦੇ ਵਿੱਚ ਇਸਲਾਮਿਕ ਬੈਂਕਿੰਗ ਤੁਹਾਨੂੰ ਕਹੀ ਜਾਂਦੀ ਹੈ, ਇਸਲਾਮੀ ਬੈਂਕ, ਔਰ ਇਹ ਸਭ ਉਵੇਂ ਦਾ ਹੀ ਕੰਮ ਹੈ ਜਿਵੇਂ ਮੀਆਂ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਬੜੇ ਇਮਾਨਦਾਰ ਨੇ, ਜਾਂ ਉਹਨਾਂ ਦੇ ਸੀਨੇ ਦੇ ਵਿੱਚ ਕੌਮ ਦਾ ਦਰਦ ਹੈ, ਜਾਂ ਜਿਵੇਂ ਜ਼ਰਦਾਰੀ ਸਭ ਤੋਂ ਭਾਰੀ ਬੜੀ ਦਲੇਰ ਸਿਆਸਤ ਤੇ ਅਸੂਲਾਂ ਦੀ ਸਿਆਸਤ ਕਰਦੇ ਨੇ, ਜਾਂ ਜਿਵੇਂ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ। ਜਿਵੇਂ ਇਹ ਝੂਠ ਨੇ ਨਾ ਸਾਰੀਆਂ ਗੱਲਾਂ, ਇਵੇਂ ਹੀ ਪਾਕਿਸਤਾਨ 'ਚ ਮੇਰਾ ਤਜਜ਼ੀਆ, ਮੇਰਾ ਖਿਆਲ ਹੈ ਕਿ ਇਸਲਾਮਿਕ ਬੈਂਕਿੰਗ ਵਾਲਾ ਕੰਮ ਵੀ ਝੂਠੋ ਝੂਠ ਹੈ। ਉਹਦੀ ਵਜ੍ਹਾ ਜਦੋਂ ਉਹਨਾਂ ਬੈਂਕਾਂ ਨੂੰ ਗੌਰ ਨਾਲ ਤੁਸੀਂ ਸਟੱਡੀ ਕਰਦੇ ਹੋ ਤੇ ਪਿੱਛੇ ਉਹਨਾਂ ਦੇ ਉਹੀ ਸੂਦੀ ਨਿਜ਼ਾਮ ਦਾ ਸਾਰਾ ਕੰਮ ਹੈ। ਉਹ ਤੁਹਾਨੂੰ ਗੱਡੀ ਲੀਜ਼ ਤੇ ਕਹਿ ਕੇ ਦੇ ਦਿੰਦੇ ਨੇ, ਉਹ ਤੁਹਾਨੂੰ ਕਰਜ਼ਾ ਦੇ ਦਿੰਦੇ ਨੇ, ਤੁਹਾਡਾ ਅਕਾਊਂਟ ਖੋਲ੍ਹ ਦਿੰਦੇ ਨੇ ਇਹ ਕਹਿ ਕੇ ਵੀ ਇਸਲਾਮੀ, ਪਿੱਛੇ ਉਹਨਾਂ ਦਾ ਸਿਸਟਮ ਉਹੀ ਹੈ। ਇਹਨੂੰ ਇਸ ਤਰ੍ਹਾਂ ਸਮਝੋ ਨਾ ਕਿ ਅਗਰ ਇੱਕ, ਮੈਂ ਹੁਣ ਐਗਜ਼ਾਮਪਲ ਦੇ ਰਿਹਾ ਕਿ ਅਗਰ ਕੋਈ ਟੋਕਾ ਹੈ ਜਾਂ ਜਿੱਥੇ ਗੋਸ਼ਤ ਸਾਫ਼ ਹੁੰਦਾ ਉੱਥੇ ਕੋਈ ਐਸਾ ਗੋਸ਼ਤ ਸਾਫ਼ ਹੋ ਰਿਹਾ ਜਿਹੜਾ ਤੁਹਾਡੇ ਹਿਸਾਬ ਨਾਲ ਹਲਾਲ ਨਹੀਂ, ਤੇ ਤੁਹਾਡੇ ਵਾਲਾ ਗੋਸ਼ਤ, ਉਹ ਗੋਸ਼ਤ ਇੱਕੋ ਥਾਂ ਤੇ ਹੀ ਅੰਦਰ ਸਾਰਾ ਕੰਮ ਹੋ ਰਿਹਾ ਹੈ, ਤੇ ਹਾਂ ਬਾਹਰ ਤੁਹਾਡੇ ਵਾਲਾ ਪੈਕਟ ਅਲੱਗ 'ਚ ਪਾ ਕੇ ਤੁਹਾਨੂੰ ਦੇ ਦਿੱਤਾ ਕਿ ਆ ਜੀ ਇਹ ਹਲਾਲ ਹੈ, ਲੈ ਜਾਓ, ਇਹ ਕੰਮ ਕਰ ਰਹੇ ਨੇ। ਹਨੀਫ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਇੱਕ ਬੈਂਕਰ ਖਾਤੂਨ ਨੇ ਦੱਸਿਆ ਕਿ ਉਹ ਜ਼ਰਾ ਮਾਹੌਲ ਨੂੰ ਹੋਰ ਇਸਲਾਮੀ ਟੱਚ ਦੇਣ ਲਈ ਇੱਕ ਬੈਂਕ ਨੇ ਫੈਸਲਾ ਕੀਤਾ ਕਿ ਜਿਹੜੀਆਂ ਉਹਨਾਂ ਦੀਆਂ ਖਵਾਤੀਨ ਇੰਪਲੋਈਜ਼ ਨੇ ਉਹਨਾਂ ਨੂੰ ਜ਼ਬਰਦਸਤੀ ਉਬਾਏ ਵੀ ਪਾਉਣੇ ਨੇ ਬੁਰਕੇ, ਤਾਂ ਕਿ ਜ਼ਰਾ ਮੁਕੰਮਲ ਇਸਲਾਮੀ ਟੱਚ ਹੋ ਜਾਏ। ਉਹ ਜਿਹੜੀਆਂ ਖਵਾਤੀਨ ਆਪਣਾ ਸ਼ਲਵਾਰ ਕਮੀਜ਼ ਪਾਉਂਦੀਆਂ ਨੇ, ਦੁਪੱਟਾ ਲੈਂਦੀਆਂ ਨੇ ਜਾਂ ਚਾਦਰ ਲੈਂਦੀਆਂ ਨੇ, ਉਹ ਕਹਿੰਦੀਆਂ ਨੇ ਅਸੀਂ ਅਬਾਇਆ ਨਹੀਂ ਪਾਉਣਾ, ਅਸੀਂ ਚਾਦਰ ਲੈਣੀ ਹੈ। ਬੈਂਕ ਕਹਿੰਦਾ ਨਹੀਂ, ਇਹ ਯੂਨੀਫਾਰਮ ਹੈ, ਹੁਣ ਅਬਾਇਆ ਪਾਉਣਾ ਪੈਣਾ ਵੀ ਕਿਉਂਕਿ ਇਸਲਾਮੀ ਟੱਚ। ਹਾਲਾਂਕਿ ਬੈਂਕ ਦਾ ਜਿਹੜਾ ਮਾਲਕ ਹੈ, ਉਹ ਖਾਤੂਨ ਕਹਿੰਦੀ ਨੇ ਹਨੀਫ ਸਾਹਿਬ ਨੂੰ ਕਿ ਬੈਂਕ ਦੇ ਮਾਲਕ ਦੀ ਬੇਗਮ, ਬੱਚੀਆਂ, ਬੇਟੀਆਂ, ਉਹ ਕੋਈ ਐਸਾ ਕੱਪੜੇ ਨਹੀਂ ਪਾਉਂਦੀਆਂ। ਤੇ ਇਹ ਜਿਹੜਾ ਇੱਕ ਪਾਕਿਸਤਾਨ में ਮੁਫਤੀ ਹਜ਼ਰਾਤ ਬੋਰਡ ਦੇ ਉੱਤੇ ਆ ਗਏ ਔਰ ਫਤਵਾ ਠੋਕ ਦਿੰਦੇ ਨੇ, ਉਹ ਆਪਣਾ ਲਾ ਦਿੰਦੇ ਨੇ ਜਨਾਬ ਠੱਪਾ ਇਸਲਾਮੀ ਬੈਂਕ ਹੈ। ਉਹ ਬੈਂਕ ਦਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਸਿਸਟਮ ਹੈ, ਉਹ ਉਹੀ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਕਮਰਸ਼ੀਅਲ ਬੈਂਕ ਨੇ ਸਾਰੇ ਦੇ ਸਾਰੇ। ਪਾਕਿਸਤਾਨ 'ਚ ਵੀ ਮੈਂ ਨਾ ਕਿਸੇ ਦਾ ਕੀ ਲਵਾਂ, ਸਾਰੇ ਕਮਰਸ਼ੀਅਲ ਬੈਂਕ ਨੇ, ਇੱਕੋ ਜਿਹੇ ਨੇ। ਬਾ ਕਿਸੇ ਨੇ ਤੁਹਾਨੂੰ ਰਾਜ਼ੀ ਕਰਨ ਲਈ ਸਾਹਮਣੇ ਕਹਿ ਦਿੱਤਾ ਵੀ ਜਨਾਬ ਹੈ ਸਾਡਾ ਅਕਾਊਂਟ ਹੈ, ਸਾਡਾ ਸਿਸਟਮ ਇਸਲਾਮੀ ਹੈ, ਤੇ ਇਹ ਸਾਨੂੰ ਜਿਹੜਾ ਨਾ ਜੀ ਇਹ ਚੁੱਕ ਲਓ ਕੰਮ ਨੂੰ। ਖੈਰ, ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।